हाँ जी, अस्सलाम वालेकुम ते सत श्री अकाल। किद्दां पंजाबियों, की हाल चाल? तगड़े हो सारे भरा। अज वाली वीडियो शुरू दे विच थोड़ी जी बोर होवेगी, पहले 1-2 मिनट, उस तो बाद तुहानूं वधिया लगूगी। लंबी भी हो सकती है, जानकारी बहुत है, सुन के जाइओ। सानूं पंजाबियां नूं अक्सर एक मिहना लभदा कि तुसीं किहड़े पंजाब दी गल करदे हो, जिहड़ा पंजाब ना ही इहदा अपना नां नहीं हैगा। ਇਹ ਆਰਾਮ ਦੇ ਪੰਜਾਬ ਤੋਂ ਇਹਦਾ ਨਾਂ ਦਿੱਤਾ ਗਿਆ। ਕੋਈ ਕਹਿੰਦਾ ਕਿ ਅਕਬਰ ਬਾਦਸ਼ਾਹ ਨੇ ਇਹਦਾ ਨਾਂ ਦਿੱਤਾ ਸੀ, ਕੋਈ ਕਹਿੰਦਾ ਕਿ ਅੰਗਰੇਜ਼ਾਂ ਨੇ ਜਦੋਂ ਸੂਬਾਬੰਦੀਆਂ ਕੀਤੀਆਂ ਨੇ ਤੇ ਉਸ ਸਮੇਂ ਇਹਦਾ ਨਾਂ ਪੰਜਾਬ ਲਿਆ ਗਿਆ, ਪਹਿਲੀ ਵਾਰੀ ਲਿਖਤਾਂ ਦੇ ਵਿੱਚ ਅਫੀਸ਼ੀਅਲ ਆਇਆ। ਤੇ ਸਾਡੇ ਕੋਲੇ ਕੋਈ ਜਵਾਬ ਨਹੀਂ ਹੁੰਦਾ, ਅਸੀਂ ਇੱਕੋ ਜਵਾਬ ਦਿੰਦੇ ਹਾਂ ਕਿ ਜਾਓ ਜਾ ਕੇ ਰਿਗਵੇਦ ਵੇਖ ਲਓ। ਰਿਗਵੇਦਾਂ ਦੇ ਵਿੱਚ ਪੰਚਾਲਾ, ਪੰਜ ਕ੍ਰਿਸ਼ਤੀ, ਪੰਜ ਨਦ, ਪੰਜਾਬ ਦਾ ਜ਼ਿਕਰ ਉਦੋਂ ਮਿਲਦਾ ਸੀ ਤੇ ਸਾਡਾ ਤਾਂ ਪੰਜਾਬ ਪੁਰਾਣਾ। ਤੇ ਹੁਣ ਕਿਹੜਾ ਜਾ ਕੇ ਵੈਦ ਖੋਲ੍ਹੇ ਤੇ ਕਿਹੜਾ ਪੜ੍ਹੇ, ਉਹ ਸੰਸਕ੍ਰਿਤ ਦੇ ਵਿੱਚ ਕਿਹਨੂੰ ਪੜ੍ਹਨੇ ਆਉਂਦੇ ਨੇ। ਤੇ ਇਹ ਜਿਹੜੀ ਕਿਤਾਬ ਹੈ ਮੇਰੇ ਕੋਲ, ਇਹਦੇ 'ਤੇ ਲਿਖਿਆ ਨਿੱਕ ਸੁੱਖ ਤੇ ਹੋਰ ਨਿੱਕ ਸੁੱਖ। ਇਹ ਬੜਾ ਤਗੜਾ ਇੱਕ ਰਾਈਟਰ ਹੋਇਆ ਸਾਡੇ ਲਹਿੰਦੇ ਪੰਜਾਬ ਦਾ, ਮੁਹੰਮਦ ਆਸਫ ਖਾਂ। ਉਹਦੇ ਮਜ਼ਮੂਨਾਂ ਦਾ ਮਜਮੂਆ ਹੈ। ਉਹਦੀ ਇੱਕ ਕਿਤਾਬ ਬੜੀ ਮਸ਼ਹੂਰ ਹੋਈ ਸੀ, ਮੇਰੇ ਕੋਲੇ ਪਈ ਆ, ਪੰਜਾਬੀ ਬੋਲੀ ਦਾ ਪਿਛੋਕੜ। ਅੱਛਾ, ਪੰਜਾਬ ਨਾਂ ਕਦੋਂ ਤੋਂ ਹੈ ਤੇ ਪੰਜਾਬੀ ਬੋਲੀ ਨੂੰ ਪੰਜਾਬੀ ਕਦੋਂ ਕਿਹਾ ਜਾਣ ਲੱਗਿਆ ਤੇ ਇਸ ਤੋਂ ਪਹਿਲਾਂ ਕੀ ਕਹਿੰਦੇ ਹੁੰਦੇ ਸੀ, ਪੰਜਾਬੀ ਜ਼ਬਾਨ ਦਾ ਨਾਂ ਕੀ ਸੀ, ਇਹ ਸਵਾਲ ਤੇ ਬੋਲੀ ਦਾ ਪਿਛੋਕੜ, 3 ਸਵਾਲ ਬੜੇ ਹੀ ਜ਼ਰੂਰੀ ਤੇ ਅਹਿਮ ਸਵਾਲ ਨੇ। ਜਿਹੜੇ ਬੰਦਿਆਂ ਨੇ CSS ਦੇ, ਸਿਵਲ ਸਰਵਿਸ ਦੇ ਐਗਜ਼ਾਮ ਦਿੱਤੇ ਨੇ, ਉਹਨਾਂ ਦੇ ਵਿੱਚ ਸਵਾਲ ਕੋਈ ਨਾ ਕੋਈ ਜ਼ਰੂਰ ਆਉਂਦਾ ਹੈ ਪੰਜਾਬ ਦੇ ਸਟੂਡੈਂਟਾਂ ਨੂੰ। ਜਿਹੜੇ ਚੜ੍ਹਦੇ ਪੰਜਾਬ ਦੇ ਵਿੱਚ ਸਾਡੇ ਪੜਿਆਰ ਨੇ, ਉਹਨਾਂ ਨੂੰ ਵੀ ਇਹ ਆਉਂਦਾ ਹੋਊਗਾ। ਉੱਥੇ IPS ਹੁੰਦਾ ਜਾਂ ਖੋਰੇ ਕਿਹੜਾ ਐਗਜ਼ਾਮ ਹੁੰਦਾ। ਤੇ ਇਹ ਸਵਾਲ ਆਪਾਂ 3 ਕਲੀਅਰ ਕਰਨੇ ਆ। ਥੋੜ੍ਹੀ ਜਿਹੀ ਇਹਦੇ ਵਿੱਚ ਬੋਰੀਅਤ ਹੋਊਗੀ, ਮੈਂ ਤੁਹਾਨੂੰ ਉੱਤੋਂ ਪੜ੍ਹ ਕੇ ਸੁਣਾਉਣਾ, ਕਿਉਂਕਿ ਮੇਰੀ ਆਦਤ ਹੈ, ਜਿਵੇਂ ਮੈਂ ਇੱਕ ਵਾਰੀ ਪਹਿਲਾਂ ਪੰਜਾਬੀ ਬੋਲੀ ਕਹਿੰਦੇ ਸੰਸਕ੍ਰਿਤ 'ਚੋਂ ਨਿਕਲੀ, ਕੋਈ ਕਹਿੰਦਾ ਸੀ ਪ੍ਰਾਕ੍ਰਿਤ 'ਚੋਂ ਨਿਕਲੀ, ਕੋਈ ਕਹਿੰਦਾ ਸੀ ਕਿਤੋਂ ਕੋਈ ਕਿਤੋਂ, ਤਾਂ ਉਹਦਾ ਮੈਂ ਨਿਖੇੜਾ ਇਵੇਂ ਕੀਤਾ ਸੀ। ਮੇਰੀ ਆਦਤ ਹੈ ਕਿ ਮੈਂ ਮੁੱਢ ਤੋਂ ਪੱਟ ਕੇ ਲਿਆਉਣਾ ਚਾਹਾਂ। ਤੇ ਇਹ ਕਿਤਾਬ ਜਿਹੜੀ ਹੈ ਨਾ, ਆਸਫ ਖਾਨ ਦੀ ਰਿਸਰਚ ਜਿਹੜੀ ਆ, ਉਹ ਬੰਦੇ ਨੇ ਮੁੱਢ ਤੋਂ ਪੁੱਟ ਕੇ ਲਿਆਂਦੀ ਹੈ, ਅਰਸ਼ ਹੈ। ਤੇ ਇਹਦੇ ਵਿੱਚ ਉਹਨੇ ਟੋਟਲ 25 ਪੁਆਇੰਟ ਯਾਨੀ ਕਿ 25 ਸਬੂਤ ਦਿੱਤੇ ਹੋਏ ਨੇ। ਪੰਜਾਬ ਨਾਂ ਕਦੋਂ ਤੋਂ ਹੈ ਤੇ ਕਿਹੜੇ ਕਿਹੜੇ ਰਾਈਟਰ ਨੇ ਵਰਤਿਆ ਆਪਣੀਆਂ ਕਿਤਾਬਾਂ 'ਚ, ਤੇ ਕਿਹਨੇ ਕਿਹਨੇ ਪੰਜਾਬ ਦੇ ਨਾਂ 'ਤੇ ਸ਼ਾਇਰੀ ਕੀਤੀ ਤੇ ਕਿਹਦੀਆਂ ਕਿਹਦੀਆਂ ਚਿੱਠੀਆਂ ਦੇ ਵਿੱਚ ਪੰਜਾਬ ਅੱਖਰ ਲਿਖੀਂਦਾ ਗਿਆ। ਇਹਦੇ ਵਿੱਚ ਅਕਬਰ ਬਾਦਸ਼ਾਹ ਦਾ ਜ਼ਿਕਰ ਵੀ ਆਊਗਾ, ਭਾਈ ਗੁਰਦਾਸ ਦਾ ਵੀ ਆਊਗਾ, ਤੁਸੀਂ ਸੁਣਿਆ ਜੇ। ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਦੱਸੂਗਾ ਕਿ ਪੰਜਾਬੀ ਬੋਲੀ ਜਿਹੜੀ ਹੈ, ਉਹਨੂੰ ਪੰਜਾਬੀ ਕਦੋਂ ਤੋਂ ਕਿਹਾ ਜਾਣ ਲੱਗਿਆ। ਉਹ ਟੌਪਿਕ ਛੋਟਾ ਜਿਹਾ ਹੀ ਹੈ, ਇਹ ਥੋੜ੍ਹਾ ਜਿਹਾ ਲੰਬਾ। ਅੱਛਾ ਜੀ, ਮਜ਼ਮੂਨ ਹੈਗਾ ਪੰਜਾਬ ਨਾਂ ਕਦੋਂ ਤੋਂ ਹੈ। ਸੋਹਣੇ ਦੇਸ ਪੰਜਾਬ ਦੇ ਉੱਤੇ ਪੰਜਤਨ ਪਾਕ ਦਾ ਸਾਇਆ, ਪੀਰ ਬਹਾਉਦੀਨ ਮੇਰਾ ਜੈ ਨੂਰ ਜ਼ਹੂਰ ਦਿਖਾਇਆ, ਮੌਲਵੀ ਲੁਤਫ ਅਲੀ ਸਾਹਿਬ ਦੀ ਸ਼ਾਇਰੀ ਵਿੱਚੋਂ। ਦੇਸਾਂ ਵਿੱਚੋਂ ਦੇਸ ਹੈ ਪੰਜਾਬ ਨਹੀਂ ਸਹੀਓ, ਜਿਵੇਂ ਫੁੱਲਾਂ ਵਿੱਚੋਂ ਫੁੱਲ ਹੈ ਗੁਲਾਬ ਨਹੀਂ ਸਹੀਓ, ਫਿਰੋਜ਼ਦੀਨ ਸ਼ਰਫ ਸਾਹਿਬ। ਅੱਗੇ ਫਾਰਸੀ ਵਿੱਚ ਸ਼ੇਰ ਹੈ, ਚ ਪੰਜਾਬ ਇੰਤਖਾਬ ਹਫਤ ਕਸ਼ੂਰ ਕਸਮ ਖੁਰਦਾ ਬਖਾਸ਼ ਆਬ ਕੌਸਰ ਗਨੀਮਤ ਗੁੰਜਾਈ ਸਾਹਿਬ, ਬਰ ਆਮਦੇ ਹਰਫ ਪੰਜਾਬ ਜ਼ਬਾਨਮ ਜ਼ਬਾਂ ਸ਼ਦ ਮੌਜ ਕੌਸਰ ਦਰਾ ਦਹਾਨਮ, ਮੌਲਾਨਾ ਗਰਾਮੀ ਸਾਹਿਬ ਦਾ। ਅੱਛਾ, ਹੁਣ ਆਉਂਦੇ ਆਪਾਂ ਮੁੱਦੇ 'ਤੇ। ਅਸਾਂ ਵੇਖਦੇ ਹਾਂ ਕਿ ਸਾਡੀ ਸੋਹਣੀ ਧਰਤੀ ਦਾ ਨਾਂ ਪੰਜਾਬ ਕਦੋਂ ਪਿਆ ਸੀ, ਕਿਸ ਲਿਖਿਆ। ਅਰਾਨੀਆਂ ਆਪਣੇ ਪੰਜਾਬ ਦੇ ਨਾਂ 'ਤੇ ਨਾਂ ਰੱਖਿਆ, ਕਿਸੇ ਲਿਖਿਆ ਮੁਗਲਾਂ ਬਾਦਸ਼ਾਹ ਅਕਬਰ ਵੇਲੇ ਇਹ ਨਾਂ ਪਿਆ। ਸਭ ਤੋਂ ਖੋਜ ਭਰੀ ਗੱਲ ਜਿਹੜੀ ਆ, ਉਹ ਕਹਿੰਦੇ ਨੇ ਕਿ ਡਾਕਟਰ ਕੁਰੈਸ਼ੀ ਅਹਿਮਦ ਹੁਸੈਨ ਕਲਾਦਾਰੀ ਹੋਰਾਂ ਕੀਤੀ। ਉਹਨਾਂ ਆਪਣੀ 2 ਜੁਲਾਈ 1995 ਦੀ ਚਿੱਠੀ ਵਿੱਚ ਮੈਨੂੰ ਲਿਖਿਆ, ਯਾਨੀ ਕਿ ਆਸਫ ਖਾਨ ਸਾਹਿਬ ਨੂੰ ਲਿਖਿਆ ਕਿ ਜਦ ਅੰਗਰੇਜ਼ ਸੂਬਾਬੰਦੀ ਕਰ ਰਿਹਾ ਸੀ ਤੇ ਉਦੋਂ ਉਹਨੇ ਪੰਜਾਬ ਨੂੰ ਪੰਜਾਬ ਦਾ ਨਾਂ ਦਿੱਤਾ। ਠੀਕ ਹੈ, ਇਹ ਉਹਨਾਂ ਦੱਸਿਆ। ਤੇ ਗੋਰੀ ਹਕੂਮਤ ਨੇ ਪਹਿਲੀ ਵਾਰੀ ਪੰਜਾਬੀ ਜ਼ਬਾਨ ਦਾ ਲਫ਼ਜ਼ ਵੀ ਇਸਤੇਮਾਲ ਗੋਰੀ ਹਕੂਮਤ ਨੇ ਕੀਤਾ। ਇਹ ਪ੍ਰਚਲਿਤ ਹੈ ਸਾਡੀ ਆਮ ਲੋਕਾਈ ਦੇ ਵਿੱਚ, ਲੋਕ ਇਸ ਚੀਜ਼ ਨੂੰ ਮੰਨਦੇ ਵੀ ਨੇ ਔਰ ਦਲੀਲਾਂ ਵਿੱਚ ਵੀ ਇਸ ਚੀਜ਼ ਨੂੰ ਪੇਸ਼ ਕਰਦੇ ਨੇ। ਲੇਕਿਨ ਆਸਫ ਖਾਨ ਹੋਰਾਂ ਲਿਖਦੇ ਨੇ ਕਿ ਮੈਂ ਕੁਝ ਕਿਤਾਬਾਂ ਦੀ ਫਰੋਲਾ ਫਰਾਲੀ ਕੀਤੀ, ਆਪਣੇ ਸਿੱਟੇ ਤੁਹਾਡੇ ਮੂਹਰੇ ਧਰਦਾ ਹਾਂ। ਇਹ ਪੱਕ ਹੈ ਕਿ ਰਮਾਇਣ, ਮਹਾਭਾਰਤ ਤੇ ਦੂਜੀਆਂ ਸੰਸਕ੍ਰਿਤ ਵਿੱਚ ਲਿਖੀਆਂ ਕਿਤਾਬਾਂ ਵਿੱਚ ਪੰਜਾਬ ਲਈ 5 ਨਦ ਦਾ ਅੱਖਰ ਵਰਤਿਆ ਗਿਆ ਹੈ ਜਾਂ ਨਾਂ ਵਰਤਿਆ ਗਿਆ ਹੈ। ਇੰਗਲੈਂਡ ਦਾ ਨਾਂ ਵੀ ਇਵੇਂ ਰੱਖਿਆ ਗਿਆ ਸੀ। ਜਦੋਂ ਨਾਰਸ ਯਾਨੀ ਕਿ ਸੈਕੰਡ ਨਿਊ ਯਾਦੇ ਵਸਨੀਕਾਂ ਇੰਗਲੈਂਡ ਫਤਿਹ ਕੀਤਾ ਤਾਂ ਇੱਥੇ ਢੇਰ ਸਾਰੀਆਂ ਚਰਾਂਦਾਂ ਵੇਖ ਕੇ ਉਹਨਾਂ ਦੀ ਬੋਲੀ ਵਿੱਚ ਚਰਾਂਦਾਂ ਨੂੰ ਅੰਗਰੇਜ਼ ਆਖਿਆ ਜਾਂਦਾ ਸੀ। ਇਸ ਪਾਰੂ ਉਹਨਾਂ ਇਸ ਇਲਾਕੇ ਦਾ ਨਾਂ ਇੰਗਲੈਂਡ ਰੱਖ ਦਿੱਤਾ। ਹੁਣ ਅਸੀਂ ਤਰਤੀਬਵਾਰ ਵੇਖਦੇ ਹਾਂ ਕਿ ਇਸ ਧਰਤੀ ਲਈ ਪੰਜਾਬ ਨਾਂ ਕਦੋਂ ਤੋਂ ਵਰਤੀਂਦਾ ਪਿਆ ਹੈ। ਸਭ ਤੋਂ ਪਹਿਲਾ ਪੁਆਇੰਟ ਉਹ ਦਿੰਦੇ ਨੇ ਅਸ਼ਟਾਧਿਆਈ ਕਿਤਾਬ, ਜੋ ਕਿ ਸੰਸਕ੍ਰਿਤ ਦੀ ਗ੍ਰਾਮਰ ਦੀ ਕਿਤਾਬ ਹੈ, ਪਨੀਨੀ ਨੇ ਲਿਖੀ ਸੀ। 600 ਕਾਫ ਮੀਮ ਵਿੱਚ ਜਿਉਂਦਾ ਦੱਸਿਆ ਜਾਂਦਾ ਹੈ। ਇਸ ਕਿਤਾਬ ਦੇ ਬਾਪ ਨੰਬਰ 1 ਜੁਜ਼ ਨੰਬਰ 1 ਸੂਤਰ ਨੰਬਰ 75 ਦਾ ਤਰਜਮਾ ਉਹਨਾਂ ਇਵੇਂ ਕੀਤਾ, ਜੇ ਕਿਸੇ ਲਫ਼ਜ਼ ਦੇ ਪਹਿਲੇ ਹਿੱਸੇ ਵਿੱਚ ਮਸੂਤਾ 71 ਜਾਂ
371 ਬਰੈਕਟ 7 ਆਵੇ ਤਾਂ ਉਹਨੂੰ ਵਰਦੀ ਆਖਾਂਗੇ ਤੇ ਕਿਸੇ ਮਸ਼ਰਕੀ ਇਲਾਕੇ ਦਾ ਨਾਂ ਹੋਸੀ। ਇਹ ਕੋਈ ਗ੍ਰਾਮਰ ਦੇ ਅਸੂਲਾਂ ਦੀ ਗੱਲ ਹੋ ਰਹੀ ਹੈ। ਇਸ ਸੂਤਰ ਦੀ ਸ਼ਰ੍ਹਾ ਤਰਜਮਾਕਾਰ ਇਸ ਸੋਹਣੇ ਕੋਨਣ ਦੇ ਹਵਾਲੇ ਕਰਦਿਆਂ ਲਿਖਿਆ ਕਿ ਗ੍ਰਾਮਰ ਅਸੂਲ ਪੰਜਾਬ 'ਤੇ ਲਾਗੂ ਨਹੀਂ ਹੁੰਦਾ, ਕਿਉਂ ਜੇ ਪੰਜਾਬ ਦੇ ਇੱਕ ਪਿੰਡ ਦਾ ਨਾਮ ਦੇਵਤਾ ਹੈ ਤੇ ਉਹ ਮਸ਼ਰਕੀ ਇਲਾਕੇ ਵਿੱਚ ਨਹੀਂ। ਕੋਨਣ ਕਦੋਂ ਜਿਉਂਦਾ ਸੀ ਕੋਈ ਪਤਾ ਨਹੀਂ। ਇਸ ਪਾਰੋਂ ਇਹ ਦੱਸਣਾ ਖਰਾ ਔਖਾ ਹੋਵੇਗਾ ਕਿ ਉਹਨੇ ਪੰਜਾਬ ਲਫ਼ਜ਼ ਕਦੋਂ ਵਰਤਿਆ। ਇੰਜ ਕੋਨਣ ਦਾ ਇਤਰਾਜ਼ ਗਲਤ ਹੈ। ਅਸ਼ਟਾਧਿਆਈ ਟੈਕਸਲਾ ਵਿੱਚ ਲਿਖੀ ਗਈ, ਟੈਕਸਲਾ ਪੰਜਾਬ ਵਿੱਚ ਹੈ। ਇਸ ਪਾਰੋਂ ਪਨੀਨੀ ਲਈ ਸਾਰਾ ਪੰਜਾਬ ਹੀ ਮਸ਼ਰਕੀ ਇਲਾਕਾ ਸੀ, ਯਾਨੀ ਕਿ ਚੜ੍ਹਦਾ ਇਲਾਕਾ ਸੀ। ਅੱਛਾ, ਦੂਜਾ ਪੁਆਇੰਟ, ਦੂਜਾ ਤੱਥ ਹੈ ਉਹਨਾਂ ਦਾ ਕਥਾ ਸਰਤ ਸਾਗਰ। ਇਹ ਕਿਤਾਬ ਕਸ਼ਮੀਰੀ ਪੰਡਤ ਸੋਮਦੇਵ ਨੇ 12ਵੀਂ ਸਦੀ ਵਿੱਚ ਲਿਖੀ। ਇਸ ਦੀ ਕਹਾਣੀ ਨੰਬਰ 12ਵੀਂ ਤੇ 5ਵੀਂ ਤਰੰਗ ਵਿੱਚ ਪੰਜਾਬ ਲਈ ਪੰਜਾਬ ਦੇ ਲਫ਼ਜ਼ ਵਰਤੇ ਗਏ ਹਨ। ਇਹ ਪੰਜਾਬ ਦਾ ਹੀ ਸੰਸਕ੍ਰਿਤੀ ਰੂਪ ਹੈ। ਤੀਜਾ ਪੁਆਇੰਟ ਉਹ ਦੇ ਰਿਹਾ ਨੇ ਸ਼ਾਹ ਨਿਮਤ ਉੱਲਾ ਵਲੀ ਦੀਆਂ ਪੇਸ਼ਨਗੋਈਆਂ ਮਸ਼ਹੂਰ ਹਨ ਪੰਜਾਬ ਬਾਰੇ ਕੁਝ ਸ਼ੇਰ। ਅੱਜ ਕੱਲ੍ਹ ਪੰਜਾਬ ਖਾਰਜ ਸ਼ੌਂਦ ਨਾਰੀ ਕਬਜ਼ਾ ਕਨੰਦ ਮੁਸਲਮ ਬਰਾ ਮੁਲਕ ਗਾਸਬਾਨਾ ਪੰਜਾਬ ਸ਼ਹਿਰ ਲਾਹੌਰ ਹਮ ਦੇਰਾ ਜਾਤ ਬੰਨੂ ਕਸ਼ਮੀਰ ਮੁਲਕ ਮਨਸੂਰ ਗਰਿੰਦ ਗਾਇਬਾਨਾ। ਇਹ ਸ਼ਾਹ ਨਿਮਤ ਉੱਲਾ ਵਲੀ ਨੇ ਪੇਸ਼ਨਗੋਈਆਂ ਕੀਤੀਆਂ ਨੇ 547 ਹਿਜਰੀ ਤੋਂ 1152 ਯਾਨੀ ਕਿ 1152 ਸੰਨ ਦੇ ਵਿੱਚ ਕੀਤੀਆਂ ਗਈਆਂ ਉਹਨਾਂ ਦੀਆਂ ਪੇਸ਼ਨਗੋਈਆਂ ਨੇ। ਤੇ ਅੱਗੇ ਚੌਥਾ ਪੁਆਇੰਟ ਹੈ ਸ਼ਬਾਬੁਦੀਨ ਗੌਰੀ। ਸ਼ਬਾਬੁਦੀਨ ਗੌਰੀ ਨੇ 569 ਤੋਂ 602 ਹਿਜਰੀ ਯਾਨੀ ਕਿ 1193 ਵਿੱਚ ਹਿੰਦੁਸਤਾਨ ਦੇ ਹਿੰਦੂ ਰਾਜਿਆਂ ਨੂੰ ਚਿੱਠੀ ਲਿਖੀ ਆ। ਬਾਸ਼ਮਾ ਸਲਾਹ ਕਰਿਮ ਕੇ ਸਰਹੰਦ ਪੰਜਾਬ ਵਾ ਮਲਤਾਨ ਬਾਬਾਏ ਸ਼ਦੋ ਬਾਕੀ ਮਮਲਾਕ ਹਿੰਦੁਸਤਾਨ। ਮਤਲਬ ਕਿ ਉਹਦੇ ਵਿੱਚ ਸ਼ਬਾਬੁਦੀਨ ਗੌਰੀ ਆਪਣੀ ਚਿੱਠੀ ਵਿੱਚ ਪੰਜਾਬ ਦਾ ਜ਼ਿਕਰ ਕਰਦਾ ਹੈ। ਅਲਫਾਜ਼ ਤਰੀਖ ਫਰਿਸ਼ਤਾ ਵਿੱਚ ਲਿਖੇ ਹੋਏ ਨੇ। ਇਵੇਂ ਜਾਪਦਾ ਹੈ ਕਿ ਸ਼ਬਾਬੁਦੀਨ ਗੌਰੀ ਦੇ ਆਪਣੇ ਹੀ ਲਫ਼ਜ਼ ਨੇ। ਫਰਿਸ਼ਤਾ 1552 ਵਿੱਚ ਅਸਤਰਾਬਾਦ ਵਿੱਚ ਜੰਮਿਆ ਸੀ। ਇਸ ਦੀ ਤਰੀਖ ਦਾ ਉਰਦੂ ਤਰਜਮਾ ਕਰਨ ਵਾਲੇ ਨੇ ਸਰਹੰਦ ਦੀ ਥਾਂ 'ਤੇ ਸਰਹੱਦ ਲਿਖਿਆ, ਜੋ ਕਿ ਗਲਤ ਹੈ। ਯਾਨੀ ਕਿ ਤਰੀਖ ਫਰਿਸ਼ਤਾ ਵਿੱਚ ਸ਼ਬਾਬੁਦੀਨ ਗੌਰੀ ਨੇ ਵੀ ਪੰਜਾਬ ਦਾ ਅੱਖਰ ਵਰਤਿਆ, ਇਹ ਵੀ 1193 ਦੇ ਵਿੱਚ। ਅਕਬਰ ਬਾਦਸ਼ਾਹ ਆਉਂਦਾ 16ਵੀਂ ਸਦੀ ਦੇ ਵਿੱਚ। ਹੁਣ ਅੱਗੇ ਪੰਜਵਾਂ ਪੁਆਇੰਟ ਸੁਣੋ, ਤਬਕਾਤੇ ਨਾਸਰੀ ਮਨਹਾਜ ਸਰਾਜ 1193 1266 ਨੇ ਲਿਖਿਆ। यानी कि कुछ मुद्दत बाद यलदौज़ की सुल्तान कुतुबुद्दीन ऐबक से हदूद पंजाब और सिंध में जंग हुई। अब्दुल हई हबीबी ने जिहड़ी तबकाते नासरी सोच के छपवाई उस विच ये इबारत इंज लिखी है, सुल्तान कुतुबुद्दीन ऐबक पंज आब संध मजाफ अफाद। ਉਹਦੇ ਵਿੱਚ ਵੀ ਉਹਨਾਂ ਪੰਜ ਨਾਦਾਂ ਯਾਨੀ ਕਿ ਪੰਜਾਬ ਦਾ ਜ਼ਿਕਰ ਵਰਤਿਆ। ਇੱਥੇ ਪੰਜ ਆਬ ਤੋਂ ਮੁਰਾਦ ਦਰਿਆਏ ਸਿੰਧ ਹੈ। ਮਾਮਨ ਪੰਜ ਦਰਿਆ ਬਣਦੇ ਹਨ। ਦਰਿਆਏ ਮਤਲਬ ਕਿ ਜਿਹੜਾ ਦਰਿਆ ਸਿੰਧ ਹੈ ਉਹਨੂੰ ਵੀ ਪੰਜ ਨਦ ਜਾਂ ਪੰਜਾਬ ਕਹਿੰਦੇ ਸੀ, ਕਿਉਂਕਿ ਸਾਰੇ ਦਰਿਆ ਉਹਦੇ ਨਾਲ ਰਲਦੇ ਸਨ। ਛੇਵਾਂ ਪੁਆਇੰਟ ਹੈ ਮਫਤੂਹ ਅਲ ਫਤਹ। ਅਮੀਰ ਖੁਸਰੂ 1253 1325 ਉਹਨੇ ਲਿਖਿਆ ਕਿ ਜਲਾਲਉਦੀਨ ਖਿਲਜੀ ਨੇ ਪੰਜਾਬ ਦੇ ਸਾਰੇ ਪੰਜਾਂ ਦਰਿਆਵਾਂ ਦੇ ਉੱਤੇ ਖੂਨ ਦੀ ਹੋਲੀ ਖੇਡੀ। 1253 ਤੇ 1325 ਤੱਕ ਮਫਤੂਹ ਅਲ ਫਤਹ ਜਿਹੜੀ ਕਿਤਾਬ ਹੈ ਉਹਦੇ ਵਿੱਚ ਵੀ ਪੰਜਾਬ ਦਾ ਸਾਨੂੰ ਜ਼ਿਕਰ ਮਿਲਦਾ। ਠੀਕ ਆ, ਗੋਰੇ ਉਸ ਤੋਂ ਬਾਅਦ ਆਉਂਦੇ ਨੇ, ਸੁਣੀ ਜਾਇਓ। ਅੱਗੇ ਆਉਂਦਾ ਸਾਡੇ ਕੋਲ 7ਵਾਂ ਪੁਆਇੰਟ, ਤਰੀਖ ਜੰਗ ਸ਼ਾਹੀ। ਉਰਦੂ ਦਾਇਰਾ ਮਰੂਫ ਇਸਲਾਮੀਆ ਵਿੱਚ ਲਿਖਿਆ ਕਿ ਅਤਾਉਲ ਮਲਕ ਜੋਨੀ ਨੇ ਆਪਣੀ ਤਾਰੀਖ ਵਿੱਚ ਜਿਸ ਪੰਜਾਬ ਦਾ ਜ਼ਿਕਰ ਕੀਤਾ ਉਹ ਬਲਖ ਤੋਂ ਤਰਮੇਲਾ ਲਾਗੇ ਜੂੰ ਦਰਿਆ ਦੇ ਕੰਢੇ 'ਤੇ ਇੱਕ ਥਾਂ ਹੈ। ਮਸੂਦ ਕਿਆਨ ਦੀ ਜੁਗਰਾਫਿਆਈ ਮੁਫੱਸਰ ਇਰਾਨ ਵੇਖ ਲਓ। ਇਰਾਨ ਵਿੱਚ ਕਿਤੇ ਵੀ ਪੰਜ ਦਰਿਆ ਨਹੀਂ ਹੈ। ਪਹਿਲਾਂ ਇਹ ਅਲ ਬਰੂਨੀ ਤੇ ਡਾਕਟਰ ਬੁੱਧ ਪ੍ਰਕਾਸ਼ ਦੇ ਹਵਾਲੇ ਨਾਲ ਦੱਸ ਚੁੱਕਿਆ ਹਾਂ। ਇਸ ਥਾਂ ਨੂੰ ਪੰਜਾਬ ਨਹੀਂ ਸਗੋਂ ਜੇਤੀ ਸੂ ਯਾਨੀ ਦਰਿਆ ਕਿਹਾ ਜਾਂਦਾ। ਜਿਹੜੇ ਇਲਾਕੇ ਦਾ ਇਹ ਜ਼ਿਕਰ ਕਰਦੇ ਨੇ ਕਿ ਪੰਜਾਬ ਇਰਾਨ ਵਿੱਚ ਵੀ ਹੈ, ਉਸ ਨਾਂ ਤੋਂ ਇਹ ਪਿਆ ਤੇ ਉਹਨਾਂ ਨੇ ਇਹ ਦੱਸਿਆ ਵੇ ਕਿ ਉੱਥੇ ਪੰਜਾਬ ਕੋਈ ਨਹੀਂ ਹੈ, ਉਹ ਦਰਿਆ ਹੈ। ਉਹਨੂੰ ਇਹ ਇਸ ਪੰਜਾਬ ਦੀ ਨਿਸਬਤ ਤੋਂ ਪੰਜਾਬ ਕਹਿਣ ਲੱਗ ਗਿਆ ਸੀ ਦਰਿਆ ਨੂੰ ਵੇਖ ਕੇ, ਕਿਉਂਕਿ ਇੱਥੇ ਕਦੇ ਦਰਿਆ ਸਿੰਧ ਨੂੰ ਪੰਜਾਬ ਕਿਹਾ ਜਾਂਦਾ ਸੀ। ਅੱਗੇ ਆ ਜਾਂਦੀ 18ਵਾਂ ਪੁਆਇੰਟ, ਤਰੀਖ ਉਸਾਫ। ਤਰੀਖ ਉਸਾਫ ਦੇ ਵਿੱਚ ਉਹ ਲਿਖਦੇ ਨੇ ਫਜ਼ਲੁੱਲਾ ਬਿਨ ਅਬਦੁੱਲਾ ਸ਼ਰਾਜ਼ੀ ਨੇ ਤਰੀਖ ਅਰਬੀ ਵਿੱਚ 1300 ਦੇ ਲਾਗੇ ਲਿਖੀ। ਇਹਦੀ ਪਹਿਲੀ ਜਿਲਦ 2 ਫਾਰਸੀ ਤਰਜਮੇ ਵੇਖੇ ਹਨ, ਜਿਨ੍ਹਾਂ ਨੂੰ ਮੌਲਵੀ ਮੁਹੰਮਦ ਮੁਸ਼ਤਾਕ ਤੇ ਪ੍ਰੋਫੈਸਰ ਮੁਹੰਮਦ ਇਕਬਾਲ ਹੋਰਾਂ ਸੋਧਿਆ। ਇਹਨਾਂ ਜਿਲਦਾਂ ਵਿੱਚ ਪੰਜਾਬ ਦਾ ਲਫ਼ਜ਼ ਨਹੀਂ ਵਰਤਿਆ ਗਿਆ, ਯਾਨੀ ਕਿ ਕੁਝ ਹੋਰ ਵੀ ਕਿਤਾਬਾਂ ਲਿਖੀਆਂ ਗਈਆਂ ਸੀ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਅੱਖਰ ਨਹੀਂ ਸੀ ਵਰਤੇ ਗਿਆ, ਲੇਕਿਨ ਪੰਜਾਬ ਨਾਂ ਹੋਰ ਢੇਰਾਂ ਕਿਤਾਬਾਂ ਵਿੱਚ ਵਰਤਿਆ ਗਿਆ। ਅੱਗੇ ਉਹ ਲਿਖਦੇ ਨੇ ਆਪਣਾ 9ਵਾਂ ਪੁਆਇੰਟ, ਅਜਾਇਬ ਅਲ ਸਫਾਰ। ਇਹ ਵੀ ਇੱਕ ਕਿਤਾਬ ਹੈ, ਇਬਨ ਬਤੂਤਾ ਨੇ ਲਿਖੀ ਹੈ। 1333 ਤੋਂ 1342 ਤੱਕ ਹਿੰਦੁਸਤਾਨ ਵਿੱਚ ਰਿਹਾ। ਆਪਣੇ ਦੇਸ਼ ਸੱਪੜ ਕੇ ਉਸ ਇਸ ਨਾਂ ਨਾਲ ਆਪਣਾ ਸਫ਼ਰਨਾਮਾ ਲਿਖਿਆ। ਉਹ ਜਦੋਂ ਇੱਥੋਂ ਹਿੰਦੁਸਤਾਨ ਤੋਂ ਵਾਪਸ ਗਿਆ ਤਾਂ ਉਹਨੇ ਜਾ ਕੇ ਆਪਣਾ ਇੱਕ ਸਫ਼ਰਨਾਮਾ ਲਿਖਿਆ, ਟਰੈਵਲ ਡਾਕੂਮੈਂਟਰੀ ਲਿਖੀ। ਉਹਦੇ ਵਿੱਚ ਲਿਖਦਾ ਹੈ 12 ਸਤੰਬਰ 1333 ਨੂੰ ਕਿ ਅਸੀਂ ਸਿੰਧ ਦਰਿਆ 'ਤੇ ਅੱਪੜੇ, ਇਸ ਨੂੰ ਪੰਜਾਬ ਵੀ ਆਖਿਆ ਜਾਂਦਾ। ਅੱਗੇ 10ਵਾਂ ਪੁਆਇੰਟ ਆਉਂਦਾ ਤੁਜ਼ਕੇ ਤਮੂਰੀ, ਯਾਨੀ ਕਿ ਅਮੀਰ ਤਮੂਰ ਜੰਮਣ 1335 ਨੇ ਲਿਖਿਆ ਕਿ ਇਹ ਸਾਰੇ ਦਰਿਆ ਜਿਹਲਮ ਰਾਵੀ ਬਿਆਸ ਸਿੰਧ ਰਲ ਕੇ ਸਿੰਧ ਜਾਂ ਪੰਜਾਬ ਅਖਵਾਉਂਦੇ ਹਨ।
ठीक है। अगे 11वां पॉइंट आउंदा तरीख मुबारक शाही। ये तरीख यहया बिन अहमद सरहंदी ने 1434 में लिखी। वो लिखता है कि दरियाए पंजाब में कूद गया। ये उन्हें भी 1434 में जिक्र पंजाब का किया। अकबर बादशाह के गोरे बहुत बाद च आउंदे पैन, गल ज़हन च रखिया जे भुलिया जना नाल। अगे आउंदा तज़किरा कतबिया। जमालुद्दीन अबा बकर अगरवी ने चूड़ शाह बंदगी मरण 1504 बारे अपनी किताब तज़किरा कतबिया सफ़ा नंबर 41 में लिखा, बाद अज़ाम मलक शरकुल्ला अल्लाह ताला अज़म करबान सुल्तान सिकंदर लोधी कुर्द साहब सूबा पंजाब गश्त ते तज़किरा 1540 तो 1545 के विचकार लिखा गया सी। अगे 13वां पॉइंट आउंदा है कि तरीख शेर शाही यानी कि शेर शाह सूरी। ये किताब शेर शाह सूरी बारे है, जिसने 1539 तो 1545 ताईं हिंदुस्तान ते राज किया। लखियार अब्बास खां सरवानी मरण 1586 ने लिखा, अज बराए अमन राह वस्तराहत मुसाफरा भी तकिया बरसरा बा फासला दो करा सरा साख्ता अस्त वादे रास्ता सराय अज कला मलक पंजाब खुद साख्ता बतोता शहर सनार गाँव दर मुल्क। हुण इहदा पंजाबी तर्जमा तुहानूं दस्सांगे आपां। एक होर थां ते लिखिआ कि ख्वास खां ईसा खान नियाजी हबीबुल्ला तालिबदा बरक मुल्क पंजाब हैबत खान नियाजी। यानी कि इस किताब का उर्दू तर्जमा करिए वो किया मज़हर अली खान ने। तो वो लिखते हैं कि ख्वास खां ईसा खान नियाजी हबीब खां को बुलाया और हैबत खान नियाजी को पंजाब के मुल्क का सूबा दिया और फ़तेह जंग को भी पंजाब के मुल्क में हैबत खान नियाजी के साथ मुकर्रर किया। एक होर थान लिखा शेर शाह के असर में अज़म हमायूं नियाजी हाकम पंजाब और मुल्तान का था। यानी कि शेर शाह सूरी के दौर के भी पंजाब का जिक्र उन्होंने लिखतों में मिलता है। 14वां पॉइंट है अकबर का फरमान जिहदे खाते पंजाब का नाम पैंदा। वो लिखा है कि अकबर बादशाह 1542 1605 ने 11 जमादुल सानी 1000 हिजरी 1592 में एक फरमान शेखुल्ला दा श्री रहमतुल्लाह अलैह दी औलाद लई जारी किया, जिस विच उन्होंने सूबे पंजाब का लफज वरत्या है। फरमान काजी बख्तियार अली एडवोकेट वजीराबाद वाले कोल मौजूद है। अगे आउंदा 15वां पॉइंट आईने अकबरी। अबू अल फजल जमन 1552 ने अकबर बादशाह वेले किताब लिखी। ये कई थावां ते पंजाब का जिक्र लभदा। मुहम्मद फिदा अली तालब वाले उर्दू तर्जमे में भी एक थां पंजाब का जिक्र सानू मिलता या हिंद पंजाब का जिक्र मिलता। अच्छा जी, जेरट ते सरकार ने इसका अंग्रेजी तर्जमा किया। दूजी जिल्द सफ़ा 135 उत्ते पंजाब तूल ते अर्ज दिता गया। 16वां पॉइंट आउंदा तरीख शाही। ये तरीख अहमद यादगार ने लिखी। ये लखियार बंगाल के आखिरी बादशाह 1576 1572 नाल जुड़िया सी। इस किताब में ढेर सारिया थावां ते पंजाब का जिक्र सानू लभदा। बहलोल लोधी 2 साल पंजाब सैरो शिकार में गुजार कर दिल्ली की तरफ रवाना हो गया है। बंगाल के उस राइटर ने लिखा सी बहलोल लोधी बारे कि वह 2 साल पंजाब के गुजार के वापस दिल्ली चला गया। अच्छा, 17वां पॉइंट साडे अपने पंजाबी शायर भाई गुरदास जी होरां दा 1559 1634 पंजाबी के बहुत वड्डे शायर होए ने। उन्हां 40 वारां लिखियां। 11वीं वार की 14वीं पीढ़ी में उन्हां पंजाब का लफज वरत्या जिमें पंजाबे गर्दी वड्याई। ठीक है। 18वां तालब आमली यानी कि 18वां पॉइंट है इसका तालब आमली 1591 1630 मुगल बादशाह जहांगीर मरण 1627 ने तख्त ते बैठन के 14वें साल ते तालब आमली नूं एक मुल्क शायर का खिताब दिता। जदों वो कंधार गया तो उत्थे लिखे एक शेर में पंजाब का जिक्र सानू इदां मिलता। दला मजाज तरा कंधारदार खो नेस्त ब्या के दीदा अम अज अशक मलक पंजाब। थोड़ी फारसी औखी हुंदी पढ़नी। अच्छा, अगे आउंदा जी 19वां पॉइंट शाहजहाननामा। मुगल बादशाह शाहजहान मरण 1666 बारे मोहम्मद सलाह कनूबा की लिखी हुई इस तरीक में कई थावां ते लफज पंजाब वरत्या गया। 17 अप्रैल 1634 में मिर्ज़ा वली सूबा पंजाब के कमकी सरदार और लाहौर के तमाम मौजूद सरदार शामिल थे। अच्छा, ये भी शाहजहाननामा जोड़ा ये भी सानू पंजाब का जिक्र मिलता है। अगे आउंदा एक होर थां लिखा फिर रहमत शफकत इक्तजा पंजाब की आम रियाया और सिपाहियों की फलाह बहबूद का इंतजाम अप्रैल 1634। अगे आउंदे 20वां पॉइंट खलासा तुल तवारीख। ये भी सुभान राय बटालवी की इस तरीख में पंजाब का तूल सतलुज तो सिंध ताईं 180 को तो अर्ज बंबर तो चुखंडी गुजरात ताईं 86 को दसिया गया। अगे 21वां पॉइंट है पंजाब कौर राम नारायण खत्री के घर 1710 बकरमी 1652 नूं नंगल अंबिया तहसील नकोदर जिला जलंधर में जम्मी। तो 7वें गुरु हर राय 1645 1666 के पुत्र राम के नाल विआही गई। 1741 बकरमी 1683 नूं चलाना कर गई। 22वां पॉइंट है नातक कश्मीरी।
1057 1078 ਵਿੱਚ ਕਾਜ਼ੀ ਮੁਹੰਮਦ ਅਫਜ਼ਲ ਦੇ ਪੰਜਾਬ ਦਾ ਸੂਬੇਦਾਰ ਬਣਨ ਦਾ ਇਹ ਕਤਾ ਲਿਖਿਆ ਹੋਇਆ। ਅਫਜ਼ਲ ਅਰਬਾਬ ਦਾਨਿਸ਼ ਸੂਬਾ ਪੰਜਾਬ ਯਫਤ ਅਸਤ ਤਰਖਾਸ਼ ਬਦੌਲਤ ਹਾਕਮ ਲਾਹੌਰ ਸ਼ਦ। ਯਾਨੀ ਕਿ ਅੱਗੇ ਆ ਜਾਂਦੀ ਆਪਣੇ ਕੋਲ ਫਰਾਇਜ਼ ਵਿਰਸਾ ਹਾਫਿਜ਼ ਬਰਖੁਰਦਾਰ ਮੁਸਲਮਾਨੀ ਵਾਲੇ, ਉਹਨਾਂ 1670 ਵਿੱਚ ਲਿਖੀ। ਉਹ ਲਿਖਦੇ ਹਨ ਕਿ ਮੈਂ ਵੀ ਵਤਨ ਪੰਜਾਬ ਹੈ ਕਿਸਮਤ ਆਂਦਾ ਟੋਰ ਚੀਮਾ ਚੱਠਾ ਪ੍ਰਗਣ ਸੂਬਾ ਬੱਜ ਲਾਹੌਰ। ਇਹ ਫਰਾਇਜ਼ ਵਿਰਸਾ ਹੈ। ਅੱਗੇ 24ਵਾਂ ਪੁਆਇੰਟ ਆਉਂਦਾ ਮੁਹੰਮਦ ਸ਼ਾਹ ਰੰਗੀਲਾ। ਇਸ ਮੁਗਲ ਬਾਦਸ਼ਾਹ ਦੇ ਕਈ ਫਰਮਾਨਾਂ ਵਿੱਚ ਪੰਜਾਬ ਦਾ ਜ਼ਿਕਰ ਲੱਭਦਾ। 1152 1739 ਵਿੱਚ ਜਾਰੀ ਕੀਤੇ ਗਿਆ ਇੱਕ ਫਰਮਾਨ ਵਿੱਚ ਲਿਖਿਆ ਕਿ ਗਮਾਸ਼ਤਾਈ ਜਾਗੀਰਦਾਰਾਨਾ व ਕਰੋੜਾਨਾ ਜਮਹੂਰ ਸਕਨਾ ਬਟਾਲਾ ਮੁਸਾਫ ਸੂਬਾ ਪੰਜਾਬ। 25ਵਾਂ ਪੁਆਇੰਟ ਆਉਂਦਾ ਬਹਿਰੁਲ ਉਲੂਮ ਹਾਫਿਜ਼ ਬਰਖੁਰਦਾਰ ਰਾਂਝਾ ਨੇ ਕਿਤਾਬ 1762 ਵਿੱਚ ਲਿਖੀ। ਉਹ ਲਿਖਦੇ ਨੇ ਕਿ ਵਿੱਚ ਵਲਾਇਤ ਉਹ ਬਖਾਰਾ ਵਿੱਚ ਪੰਜਾਬੇ ਇਹ ਜੋ ਮੁਨਕਰ ਇਸ ਦਾ ਫਜ਼ਲ ਤੀ ਇਸ ਦੇ ਸਿਰ ਤੇ ਖੇ। ਇਹ 25 ਪੁਆਇੰਟ ਨੇ। ਇੱਥੋਂ ਸਾਨੂੰ ਇਸ ਗੱਲ ਦਾ ਥੋਹ ਲੱਗਦਾ ਹੈ ਕਿ ਸਭ ਤੋਂ ਪਹਿਲਾਂ ਪੰਜਾਬ ਨੂੰ ਪੰਜਾਬ 1152 ਦੇ ਵਿੱਚ ਸ਼ਾਹ ਨਿਮਤ ਵਲੀ ਉੱਲਾ ਨੇ ਲਿਖਿਆ। ਬਾਬਾ ਫਰੀਦ ਵੀ ਇਹਨਾਂ ਤੋਂ ਬਾਅਦ ਆਏ ਨੇ। ਯਾਨੀ ਕਿ ਮੁਗਲਾਂ ਤੋਂ ਅੰਗਰੇਜ਼ਾਂ ਤੋਂ ਅਤੇ ਇਹਨਾਂ ਸਾਰਿਆਂ ਤੋਂ ਪਹਿਲਾਂ 11ਵੀਂ ਸਦੀ ਦੇ ਵਿੱਚ ਪੰਜਾਬ ਅੱਖਰ ਪੰਜਾਬ ਲਈ ਵਰਤਿਆ ਜਾ ਚੁੱਕਿਆ ਸੀ। ਜਿਹੜੇ ਬੰਦੇ ਇਹ ਗੱਲਾਂ ਕਰਦੇ ਨੇ ਕਿ ਇਹ ਮੁਗਲਾਂ ਨਾਂ ਦਿੱਤਾ ਉਹ ਸਰਾਸਰ ਗਲਤ ਹੈ। ਜਿਹੜਾ ਬੰਦਾ ਤੁਹਾਡੇ ਨਾਲ ਗੱਲ ਕਰੇ ਨਿੱਕ ਸੁੱਕ ਅਤੇ ਹੋਰ ਨਿੱਕ ਸੁੱਕ ਇਹ ਕਿਤਾਬ ਉਹਦੇ ਮੂੰਹ 'ਤੇ ਮਾਰਿਆ ਜੇ ਉਹਨੂੰ ਪਤਾ ਲੱਗ ਜਾਏਗਾ। ਅੱਛਾ ਅੱਗੇ ਮਾੜਾ ਮੋਟਾ ਆਪਾਂ ਹੋਰ ਪੜ੍ਹ ਲਈਏ ਇਹਦੇ ਬਾਰੇ। ਉਹਨਾਂ ਲਿਖਿਆ ਕਿ ਇਬਨ ਬਤੂਤਾ ਅਮੀਰ ਤੈਮੂਰ ਵਗੈਰਾ ਨੇ ਲਫ਼ਜ਼ ਪੰਜਾਬ ਨੂੰ ਸਿੰਧ ਦਰਿਆ ਲਈ ਵਰਤਿਆ। ਇਹ ਉਹਨਾਂ ਦੀ ਭੁੱਲ ਸੀ। ਇਹੋ ਜਿਹੀਆਂ ਭੁੱਲਾਂ ਹੋਣਾ ਕੋਈ ਵੱਡੀ ਗੱਲ ਨਹੀਂ। ਅਤੇ ਲੱਗਦੇ ਹੱਥ ਇਹ ਵੀ ਵੇਖ ਲਿਆ ਜਾਵੇ ਕਿ ਸਾਡੀ ਬੋਲੀ ਪੰਜਾਬੀ ਦਾ ਲਫ਼ਜ਼ ਪੰਜਾਬੀ ਕਦੋਂ ਤੋਂ ਵਰਤੀਂਦਾ ਪਿਆ ਅਤੇ ਗੱਲ ਕਈ ਵੀ ਖੁਤਾਵੀਂ ਨਾ ਹੋਸੀ। ਮੁੱਢ ਵਿੱਚ ਇੱਥੋਂ ਦੀਆਂ ਸਾਰੀਆਂ ਬੋਲੀਆਂ ਨੂੰ ਹਿੰਦੀ ਨਿਸਬਤ ਨਾਲ ਹਿੰਦੀ ਜਾਂ ਹਿੰਦਵੀ ਆਖਿਆ ਜਾਂਦਾ ਸੀ। ਜਿਵੇਂ ਕਿ ਸੈਯਦ ਸਲਮਾਨ ਨਦਵੀ ਹੋਰਾਂ ਆਪਣੀ ਕਿਤਾਬ ਮਕਾਲਾਤ ਉਰਦੂ ਸਫਾ 72 ਵਿੱਚ ਦੱਸਿਆ ਕਿ ਬਜ਼ੁਰਗ ਬਿਨ ਸ਼ਹਿਰਯਾਰ ਨੇ 270 ਹਿਜਰੀ ਯਾਨੀ ਕਿ 883 ਸਨ ਵਿੱਚ ਇੱਥੇ ਹੋਣ ਵਾਲੇ ਕੁਰਾਨ ਕਰੀਮ ਦੇ ਤਰਜਮੇ ਨੂੰ ਹਿੰਦੀ ਆਖਿਆ ਸੀ। ਠੀਕ ਹੈ। ਸਾਡੇ ਕਈ ਸ਼ਾਇਰ ਜਿਵੇਂ ਮੌਲਵੀ ਲੁਤਫ ਅਲੀ ਸੈਫਲਨਾਮਾ 1974, ਮੌਲਵੀ ਅਬਦੁਲ ਹਕੀਮ ਜ਼ੁਲੈਖਾਂ ਹਿੰਦੀ 1803, ਹਮਲ ਫਕੀਰ 1814 1815, ਹਾਫਿਜ਼ ਮੁਹੰਮਦ ਲੱਖੋ ਕੇ 1815 1893 ਵਗੈਰਾ ਨੇ ਪੰਜਾਬੀ ਬੋਲੀ ਵਰਤੀ ਹੈ। ਪਰ ਆਪਣੀ ਬੋਲੀ ਨੂੰ ਇਹਨਾਂ ਨੇ ਹਿੰਦੀ ਹੀ ਲਿਖਵਾਇਆ ਜਾਂ ਲਿਖਿਆ ਜਾਂ ਕਿਹਾ। ਠੀਕ ਹੈ। ਅੱਗੇ ਆਪਾਂ ਦੇਖਦੇ ਹਾਂ ਹੁਣ ਪੰਜਾਬੀ ਕਿਹਨੇ ਸਭ ਤੋਂ ਪਹਿਲਾਂ ਕਿਹਾ। ਮੇਰੀ ਜਾਚੇ ਬਜ਼ੁਰਗ ਨੇ ਸਭ ਤੋਂ ਪਹਿਲਾਂ ਪੰਜਾਬੀ ਦਾ ਲਫ਼ਜ਼ ਵਰਤਿਆ। ਹਜ਼ਰਤ ਨੋਸ਼ੋ ਗੰਜ ਬਖਸ਼ 1552। ਠੀਕ ਹੈ। ਉਹਨਾਂ ਨੇ ਸ਼ਾਇਰੀ ਲਿਖੀ ਹੈ ਕਿ ਪੰਜਾਬੀ ਵਿੱਚ ਕਿਉਂ ਪੜ੍ਹੋ ਪੜ੍ਹੋ ਅਰਬੀ ਵਿੱਚ, ਧੋਰਾ ਕਲਮਾ ਅਰਬ ਹੈ ਪੜ੍ਹ ਨਾ ਹੋਵੇ ਆਖਰ ਮਿਟਿਆ ਹੋਇਆ। ਹੁਣ ਇਹਦੇ ਵਿੱਚ ਪਤਾ ਨਹੀਂ ਕੀ ਇੱਥੇ ਅਰਬੀ ਵਿੱਚ ਜਾਂ ਪੰਜਾਬੀ ਵਿੱਚ ਆਈ ਥਿੰਕ ਇਹ ਨਹੀਂ ਮੈਨੂੰ ਸਮਝ ਆ ਰਹੀ। ਅੱਛਾ ਇਸ ਤੋਂ ਵੀ ਇਹ ਥੋਹ ਲੱਗਦਾ ਕਿ ਇਸ ਤੋਂ ਪਹਿਲਾਂ ਢੇਰ ਸਾਰਾ ਪੰਜਾਬੀ ਬੋਲੀ ਵਿੱਚ ਲਿਖਿਆ ਜਾ ਚੁੱਕਿਆ ਸੀ। ਮੁਸਲਮਾਨੀ ਵਾਲੇ ਹਾਫਿਜ਼ ਬਰਖੁਰਦਾਰ ਨੇ ਮਫਤੂ ਅਲ ਫਤਹ 1669 ਜਿਹੜੀ ਕਿਤਾਬ ਦਾ ਪਿੱਛੇ ਮੈਂ ਜ਼ਿਕਰ ਕੀਤਾ ਉਹਦੇ ਵਿੱਚ ਵੀ ਲਿਖਦੇ ਨੇ। ਹਜ਼ਰਤ ਨੁਮਾਨ ਦਾ ਫਰਮਾਨ ਹੈ ਇਸ ਵਿੱਚ ਉਹ ਮਸਾਇਲ ਤਰਤ ਪੰਜਾਬੀ ਯਾਕ ਸੁਨਾਵੇਂ ਜੇ ਕੋ ਹੋਵੇ ਮਾਇਲ, ਕਿ ਪੰਜਾਬੀ ਵਿੱਚ ਆਪਣੇ ਤਰਕ ਜਿਹੜੇ ਨੇ ਉਹ ਦੇ ਜੇ ਕੋਈ ਬੰਦਾ ਮਾਇਲ ਹੁੰਦਾ ਤਾਂ। ਹਾਫਿਜ਼ ਬਰਖੁਰਦਾਰ ਨੇ ਕਿੱਸੇ ਮਤਲਬ ਹੋਰ ਵੀ ਲਿਖੇ ਨੇ। ਉਹਨਾਂ ਅੱਗੇ ਲਿਖਿਆ ਕਿ ਹਾਫਿਜ਼ ਆਣ ਸੁਣਾਇਆ ਕਿੱਸਾ ਬੋਲੀ ਵਿੱਚ ਪੰਜਾਬੀ। ਮੌਲਵੀ ਕਮਾਲ ਦੀਨ ਇੰਤਖਾਬ ਅਲ ਕਤਬ 1708 ਵਿੱਚ ਲਿਖਿਆ ਕਿ ਵੇਖ ਕਿਤਾਬਾਂ ਮਸਲੇ ਜੋੜੀਏ ਵਿੱਚ ਜ਼ਬਾਨ ਪੰਜਾਬੀ ਯਾਦ ਕਰੋ ਅਤੇ ਪੜ੍ਹੋ ਹਮੇਸ਼ਾ ਨਾਲ ਤਬੀਅਤ ਤਾਜ਼ੀ। 1708 ਵਿੱਚ ਪੰਜਾਬੀ ਕਿਹਾ ਜਾਣ ਲੱਗ ਪਿਆ, ਲੇਕਿਨ ਸਭ ਤੋਂ ਪਹਿਲਾਂ ਹਜ਼ਰਤ ਨੋਸ਼ੋ ਗੰਜ ਬਖਸ਼ ਨੇ 1552 ਦੇ ਵਿੱਚ ਕਿਹਾ। ਅੱਗੇ ਆਪਾਂ ਗੱਲ ਕਰਦੇ ਹਾਂ ਡੇਰਾ ਗਾਜ਼ੀ ਖਾਨ ਦੇ ਕਾਜ਼ੀ ਇਮਾਮ ਬਖਸ਼ ਸ਼ੇਰਵੀ ਬਾਗ ਬਹਾਰ 1897 ਵਿੱਚ ਲਿਖਿਆ। ਬਾਦ ਅਜ਼ਾਂ ਵਿੱਚ ਉਰਦੂ ਥਈਏ ਤਾਲੀਫ ਹੁਕਮ ਸਬਹਾਨੇ ਹੁਣ ਬੋਲੀ ਪੰਜਾਬੀ ਜੋੜੀਅਮ ਕਿੱਸੇ ਬਹੁਤ ਪੁਰਾਣੇ। ਚਕਵਾਲ ਦੇ ਮੌਲਵੀ ਮੁਹੰਮਦ ਸਲਮਾਨ ਮਰਾਜਨਾਮਾ ਕਲਾਂ 1899 ਦੇ ਵਿੱਚ ਲਿਖਿਆ। ਪਸ਼ਾਵਰ ਥਾਈਂ ਤਾਂ ਜਮਨਾ ਥਾਈਂ ਚੰਬਾ ਥਾਈਂ ਤਾਂ ਡੇਰਾ ਬੋਲਣ ਸਮਝਣ ਲੋਕ ਪੰਜਾਬੀ ਸੱਚਾ ਸੁਖਨ ਹੈ ਮੇਰਾ। ਮੁਜ਼ੱਫਰਗੜ੍ਹ ਦੇ ਮੌਲਵੀ ਅਲਾ ਬਖਸ਼ ਖਾਦਮ ਨੇ ਹੀਰ ਰਾਂਝਾ 1923 ਵਿੱਚ ਲਿਖਿਆ। ਬੁਲਬੁਲੇ ਬਸਤਾਂ ਸ਼ਾਇਰ ਪੰਜਾਬੀ ਸ਼ੇਰ ਚੱਕਰ ਅਸ਼ਆਰ ਏ ਕਰਬ ਜਵਾਰ ਪੰਜਾਬ ਅੰਦਰ ਖੁਦ ਏ ਸ਼ਾਇਰ ਜਰਾਰ। ਮਤਲਬ ਕਿ ਉਹਨਾਂ ਨੇ ਲਿਖਿਆ ਇੰਜ ਸਾਡੇ ਸੂਬੇ ਦਾ ਨਾਂ ਪੰਜਾਬ ਕਦੋਂ ਪਿਆ ਅਤੇ ਸਾਡੀ ਬੋਲੀ ਨੂੰ ਪੰਜਾਬੀ ਕਦੋਂ ਆਖਿਆ ਜਾਣ ਲੱਗ ਪਿਆ, ਇਹ ਨਤਾਰਾ ਹੋ ਗਿਆ। ਬਾਕੀ ਆ ਸਾਰੀਆਂ ਉਹਨਾਂ ਅੱਗੇ ਕਿਤਾਬਾਂ ਜਿਹੜੀਆਂ ਵਰਤੀਆਂ ਨੇ ਉਹ ਉਹਨਾਂ ਦੇ ਨਾਂ ਉਹਨਾਂ ਲਿਖੇ ਹੋਏ ਨੇ, ਜਿਨ੍ਹਾਂ ਵਿੱਚ ਯੂਨਾਨੀਆਂ ਦੀਆਂ ਕਿਤਾਬਾਂ ਵੀ ਨੇ, ਗੋਰਿਆਂ ਦੀਆਂ ਵੀ ਨੇ, ਬਰਤਾਨਵੀ ਰਾਈਟਰਾਂ ਦੀਆਂ ਕਿਤਾਬਾਂ ਵੀ ਨੇ, ਕੁਝ ਹਿੰਦੂ ਰਾਈਟਰਾਂ ਦੀਆਂ ਕਿਤਾਬਾਂ ਵੀ ਨੇ।
ਤੇ ਜਿਉਂਦੇ ਵਸਦੇ ਰਹੋ। ਇਹ ਜਿਹੜੀ ਹੁਣ ਹੈ ਨਾ ਕਾਢ ਕੱਢੀ ਇਹਨਾਂ ਨੇ 100% ਸੱਚ ਹੈ। ਤੇ ਜਿਨ੍ਹਾਂ ਬੰਦਿਆਂ ਨੂੰ ਪੰਜਾਬੀ ਬੋਲੀ ਬਾਰੇ ਜਾਣਕਾਰੀ ਚਾਹੀਦੀ ਹੈ ਕਿ ਪੰਜਾਬੀ ਬੋਲੀ ਕਿੱਥੋਂ ਆਈ ਆ, ਮੇਰਾ ਵਲੌਗ ਵੀ ਪਿਆ, ਤੁਸੀਂ ਵੇਖ ਸਕਦੇ ਹੋ। ਨਹੀਂ ਤਾਂ ਬੁੱਕ ਗੁਰਮੁਖੀ 'ਚ ਵੀ ਹੈ, ਇੰਗਲਿਸ਼ 'ਚ ਵੀ ਹੈ, ਔਰ ਉਹ ਸ਼ਾਹਮੁਖੀ ਦੇ ਵਿੱਚ ਵੀ ਆ, ਔਰ ਉਰਦੂ ਦੇ ਵਿੱਚ ਵੀ ਆ। ਔਰ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ ਕਿ ਉਸ ਕਿਤਾਬ ਨੂੰ ਚਾਹੇ ਤੁਸੀਂ ਸਾਰੀ ਨੂੰ ਛੱਡ ਦਿਆ ਜੇ, ਪੰਜਾਬੀ ਬੋਲੀ ਦਾ ਪਿਛੋਕੜ ਜਿਹੜਾ ਨਾ ਸਾਰੀ ਛੱਡ ਦਿਆ ਜੇ, ਐਂਡ 'ਤੇ ਇੱਕ ਮਜ਼ਮੂਨ ਹੈ ਜਿਹੜਾ ਉਹ ਪੜ੍ਹ ਲਿਆ ਜੇ। ਉਹਦੇ ਵਿੱਚ ਉਹਨਾਂ ਨੇ ਬਿਲਕੁਲ ਦਲੀਲਾਂ ਸਬੂਤਾਂ ਦੇ ਨਾਲ ਸਾਬਤ ਕੀਤਾ ਕਿ ਪੰਜਾਬੀ ਬੋਲੀ ਆਪ ਇੱਕ ਬੋਲੀ ਸੀ, ਇਹ ਕਿਸੇ ਜ਼ੁਬਾਨ 'ਚੋਂ ਨਹੀਂ ਨਿਕਲੀ। ਕੋਈ ਸੰਸਕ੍ਰਿਤ 'ਚੋਂ ਕਹਿੰਦਾ, ਕੋਈ ਪ੍ਰਾਕ੍ਰਿਤ 'ਚੋਂ ਕਹਿੰਦਾ, ਕੋਈ ਮਤਲਬ ਕਿ ਜਿਹੜੀਆਂ ਹਿੰਦ ਆਰਿਆਈ ਬੋਲੀਆਂ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ, ਬੰਗਲਾ ਸਿੰਧੀ ਵਗੈਰਾ, ਇਹਨਾਂ ਵਿੱਚੋਂ ਵੀ ਨਹੀਂ। ਬੋਲੀ ਪੰਜਾਬੀ ਆਪਣਾ ਇੱਕ ਆਪ ਵਜੂਦ ਰੱਖਦੀ ਸੀ। ਉਹ ਬੁੱਕ ਤੁਸੀਂ ਪੜ੍ਹੋਗੇ ਤੁਹਾਨੂੰ ਪਤਾ ਲੱਗ ਜਾਏਗਾ। ਬਾਕੀ ਜਿਉਂਦੇ ਵਸਦੇ ਰਹੋ, ਅੱਲਾ ਦੇ ਵਾਲੇ।